ਜਿਹੜੀ शिव सेना ਇਹਨਾਂ ਨੇ ਜਾਣਬੁੱਝ ਕੇ ਪਟਿਆਲੇ ਦੇ ਵਿੱਚ ਇੱਕ ਲਲਕਾਰ ਪਾਈ ਕਿ ਅਸੀਂ ਖਾਲਿਸਤਾਨ ਐਲਾਨਨਾਮਾ ਦਿਵਸ 'ਤੇ ਜਿਹੜਾ ਹੈਗਾ ਉਹਦਾ ਵਿਰੋਧ ਕਰਾਂਗੇ ਜਿਹੜੇ ਮਨਾ ਰਹੇ ਆ, ਜਦ ਕਿ ਮਨਾਉਣ ਦੀ ਕੋਈ ਕਾਲ ਨਹੀਂ ਹੈਗੀ ਸੀ। ਪਟਿਆਲੇ ਦੇ ਵਿੱਚ ਛੱਡੋ, ਪੰਜਾਬ ਦੇ ਵਿੱਚ ਕਿਤੇ ਵੀ ਜਿਹੀ ਕਾਲ ਮੇਰੀ ਨਿਗਾਹ 'ਚ ਨਹੀਂ ਸੀ ਵੀ ਜਿੱਥੇ ਕੋਈ ਸਿੱਖਾਂ ਨੇ ਇਹ ਕਾਲ ਦਿੱਤੀ ਹੋਵੇ ਕਿ ਖਾਲਿਸਤਾਨ ਐਲਾਨਨਾਮਾ ਦਿਵਸ ਮਨਾਇਆ ਜਾਊਗਾ। ਸਾਨੂੰ ਚੈਲੰਜ ਕਰਕੇ ਕਹੇ ਕਿ ਅਸੀਂ ਇਹ ਕਰ ਨਹੀਂ ਦੇਣਾ ਤੇ ਮੁਰਦਾਬਾਦ ਕਹਾਂਗੇ, ਜਦ ਕਿ ਅਸੀਂ ਕਰ ਨਹੀਂ ਰਹੇ ਤਾਂ ਫਿਰ ਸੁਭਾਵਿਕ ਸਾਡਾ ਭੜਕਣਾ। ਸੋ ਅਸੀਂ ਜਾ ਕੇ ਉਹਨਾਂ ਦੇ ਵਿਰੋਧ ਦੇ ਵਿੱਚ, ਜੇਕਰ ਉਹਨਾਂ ਨੇ ਕਾਲ ਦਿੱਤੀ ਸੀ ਸਾਨੂੰ ਲੜ ਕਰਕੇ, ਤਾਂ ਅਸੀਂ ਕਾਲ ਦਿੱਤੀ ਕਿ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ। ਜਦੋਂ ਪੁਲਿਸ ਵਿੱਚ ਪੈ ਕੇ ਸਾਨੂੰ ਸਾਈਡ 'ਤੇ ਕਰਦੀ ਆ ਤਾਂ ਇਹ ਉੱਠ ਕੇ ਮਗਰ ਆ ਜਾਂਦਾ ਸਿੰਗਲਾ ਅਤੇ ਬੋਲਣ ਲੱਗ ਜਾਂਦਾ, ਮੈਂ ਬੰਨਣੇ ਆ, ਮੈਂ ਜਾਣ ਨਹੀਂ ਦੇਣੇ। ਕਿਉਂਕਿ ਸਾਨੂੰ ਪੁਲਿਸ ਲਿਜਾ ਰਹੀ ਆ, ਸਾਡੇ 2-3 ਬੰਦੇ ਬਾਹਰ ਆ, ਮੈਨੂੰ ਗੱਡੀ 'ਚ ਬਿਠਾ ਲਿਆ, ਕਿਸੇ ਨੂੰ ਹੋਰ ਬਿਠਾ ਲਿਆ। ਉਸ ਤੋਂ ਬਾਅਦ ਵੀ ਉਹ ਇੱਟਾਂ ਵੱਟੇ ਮਾਰੀ ਜਾਂਦੇ, ਗਾਲਾਂ ਕੱਢੀ ਜਾਂਦੇ। ਹਿੰਦੂ ਕਮਿਊਨਿਟੀ ਦੀ ਪਾਵਰ ਆ ਭਾਰਤ ਦੇ ਵਿੱਚ, ਤੇ ਸਾਡੇ 'ਤੇ ਹਾਵੀ ਹੋ ਗਏ। ਪ੍ਰਸ਼ਾਸਨ 'ਤੇ ਵੀ ਪਹਿਲੇ ਦਿਨ ਹਾਵੀ ਆ, ਅੱਜ ਵੀ ਆਪਾਂ ਵੇਖਿਆ ਵੀ ਜੇ ਹਾਵੀ ਸੀ ਤਾਂ ਬਿਨਾਂ ਗੱਲ ਤੋਂ 350 ਲੱਗੀ। ਜੇਕਰ ਹਰੀਸ਼ ਸਿੰਗਲਾ ਚੇਤਾਵਨੀਆਂ ਦੇ ਰਿਹਾ ਸੀ, ਵਾਰ-ਵਾਰ ਲੜ ਕਰ ਰਿਹਾ ਸੀ, ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਫੜ ਕੇ, ਤੇ ਚਾਹੇ ਉਹ ਸੇਮ ਡੇ ਇੱਕ ਦਿਨ ਲਈ ਉਹਨਾਂ ਨੂੰ ਫੜ ਕੇ ਪੁਲਿਸ ਹਿਰਾਸਤ ਰੱਖਦੇ ਵੀ ਭਾਈ ਮਾਹੌਲ ਨਾ ਖਰਾਬ ਹੋਵੇ। ਬੜੇ ਸੰਘਰਸ਼ ਆਪਾਂ ਲੜੇ ਆ ਪੰਜਾਬ ਦੇ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ, ਬੇਅਦਬੀ ਦੇ ਮਾਮਲੇ 'ਤੇ, ਜਾਂ ਜੂਨ 84 ਸ਼ਹੀਦਾਂ ਦੀ ਯਾਦ ਮਨਾਉਂਦੇ ਆ। ਸਾਨੂੰ ਅਨੇਕਾਂ ਵਾਰ ਇਹਨਾਂ ਨੇ ਜਾਂ ਤਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾਂ ਚੱਕ ਕੇ ਲੈ ਜਾਂਦੀ ਥਾਣੇ ਵਿੱਚ, ਸ਼ਾਮ ਨੂੰ ਛੱਡ ਦਿੰਦੇ ਸੀ। ਤੁਹਾਨੂੰ ਭਾਰਤ ਦੇ ਵਿੱਚ ਗੁਲਾਮੀ ਦਾ ਅਹਿਸਾਸ ਉਹ ਸਮੇਂ-ਸਮੇਂ 'ਤੇ ਕਰਾਉਂਦੇ ਰਹਿੰਦੇ ਆ, ਪਰ ਸਿੱਖਾਂ ਨੇ ਇਹ ਗੱਲ ਸਮਝੀ ਨਹੀਂ ਕਦੇ। ਇਹਨਾਂ ਦੇ ਹੱਥ ਸਾਰੀ ਡਫਲੀਆਂ ਵਜਾਉਂਦੇ ਆ, ਮੋਦੀ ਕਹਿੰਦੇ ਅੱਛਾ। ਸੋ ਇਹਨਾਂ ਨੇ ਜਿਹੜਾ ਤੋਲਣਾ ਉਹ ਤੋਲੀ ਜਾਂਦੇ। TV 84 ਇੰਡੀਆ ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾ। ਪਿਛਲੇ ਸਮੇਂ ਦੇ ਦਰਮਿਆਨ ਪਟਿਆਲਾ ਦੇ ਵਿੱਚ ਇੱਕ ਕਾਂਡ ਵਾਪਰਦਾ ਹੈ, ਜਿਸ ਦੇ ਵਿੱਚ ਦੋ ਧਰਮਾਂ ਦੇ ਲੋਕਾਂ ਦੇ ਵਿੱਚ ਆਪਸੀ ਕੁਝ ਵਿਵਾਦ ਕਾਰਨ ਝਗੜਾ ਹੁੰਦਾ ਹੈ। ਹਿੰਦੂ ਧਰਮ ਦੇ ਲੋਕਾਂ ਦੇ ਵੱਲੋਂ ਜਾਣਬੁੱਝ ਕੇ ਜਿਹੜਾ ਕੁਝ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਸਿੱਖ ਧਿਰਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ, ਤਾਂ ਉਹਦੇ ਵਿਰੋਧ ਦੇ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਪ੍ਰੋਗਰਾਮ ਦੇ ਕੇ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਸ਼ਰੇਆਮ ਸਿੱਖ ਧਰਮ ਦੇ ਖਿਲਾਫ ਬੋਲਣਾ, ਕੁਝ ਲੋਕਾਂ ਨੂੰ ਟਾਰਗੇਟ ਕਰਨ ਦੇ ਨਾਲ ਨਾਲ ਸਮੁੱਚੀ ਸਿੱਖ ਕੌਮ ਨੂੰ ਟਾਰਗੇਟ ਕਿਉਂ ਕਰਨਾ। ਤਾਂ ਉਹਦੇ ਵਿੱਚ ਭਾਈ ਗੁਰਸੇਵਕ ਸਿੰਘ ਭਾਣਾ ਵੀ ਇਨਵੋਲਵ ਸੀ। ਇਹਨਾਂ ਨੇ ਵੀ ਕੁਝ ਦਿਨ ਪੁਲਿਸ ਹਿਰਾਸਤ ਦੇ ਵਿੱਚ, ਜੇਲ੍ਹ ਦੇ ਵਿੱਚ ਹੋ ਕੇ ਆਏ ਨੇ, ਤੇ ਔਰ ਕਿਹੜੀਆਂ ਧਾਰਾਵਾਂ ਦੇ ਤਹਿਤ ਇਹਨਾਂ ਦੇ ਉੱਪਰ ਕਿਹੜੇ ਪਰਚੇ ਦਰਜ ਕੀਤੇ ਗਏ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਕਿਰਿਆ ਰਹਿ ਸਕਦੀ ਹੈ, ਗੱਲਬਾਤ ਕਰ ਲੈਂਦੇ ਹਾਂ। ਭਾਈ ਸਾਹਿਬ ਸਵਾਗਤ ਹੈ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਦੱਸੋ ਕਿ ਉਹ ਜਿਹੜਾ ਪਟਿਆਲਾ ਕਾਂਡ ਦੀ ਗੱਲ ਕਰਦੇ ਹੋ, ਪਟਿਆਲਾ ਕਾਂਡ ਦੀ ਵਾਪਰਦਾ ਕਿਉਂ ਦੋ ਧਰਮਾਂ ਦੇ ਵਿੱਚ ਝਗੜਾ ਹੁੰਦਾ ਹੈ, ਇੱਕ ਦੂਜੇ ਧਰਮ ਦੇ ਖਿਲਾਫ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਬੋਲ ਕਬੋਲ ਵੀ ਬੋਲੇ ਜਾਂਦੇ ਆ, ਪੂਰਾ ਮਾਮਲਾ ਕੀ ਸੀ? ਇਹਨਾਂ ਨੇ ਨਾ ਜਿਹੜਾ 1986 ਦੇ ਵਿੱਚ ਸਰਬੱਤ ਖਾਲਸਾ 29 ਅਪ੍ਰੈਲ ਨੂੰ ਉਹ ਜਿਹੜਾ ਉੱਥੋਂ ਐਲਾਨ ਹੁੰਦਾ ਖਾਲਿਸਤਾਨ ਐਲਾਨਨਾਮੇ ਦਾ, ਉਹਦੇ ਸੰਬੰਧ ਵਿੱਚ ਆਪਾਂ ਸਾਰੇ, ਚਾਹੇ ਮੀਡੀਆ ਦੇ ਵਿੱਚ ਗੱਲਬਾਤ ਚੱਲਦੀ ਆ, ਸਾਰੀ ਕੌਮ ਜੇਕਰ ਖਾਲਿਸਤਾਨ ਨਾਲ ਕਿਤੇ ਨਾ ਕਿਤੇ ਕੋਈ ਸਿੱਖ ਜੁੜਿਆ ਹੋਇਆ, ਖਾਲਿਸਤਾਨ ਦੇ ਪ੍ਰਤੀ ਸੋਚਦਾ, ਕੌਮੀ ਘਰ ਦੇ ਪ੍ਰਤੀ, ਤਾਂ ਉਹ ਖਾਲਿਸਤਾਨ ਐਲਾਨਨਾਮਾ ਦਿਵਸ ਵਜੋਂ ਮਨਾਉਂਦਾ। ਪਰ ਸਿਰਫ ਉਹ ਮੀਡੀਆ 'ਚ ਗੱਲਬਾਤ ਹੁੰਦੀ ਆ, ਵਿਦੇਸ਼ੀ ਸਿੱਖ ਚਾਹੇ ਖੁੱਲ੍ਹੇ ਵੱਡੇ ਪੱਧਰ 'ਤੇ ਮਨਾਉਂਦੇ ਹੋਣ। ਇਸ ਵਾਰ ਇਹਨਾਂ ਨੇ ਜਾਣਬੁੱਝ ਕੇ, ਜਿਹੜੀ शिव सेना, ਇਹਨਾਂ ਨੇ ਜਾਣਬੁੱਝ ਕੇ ਪਟਿਆਲੇ ਦੇ ਵਿੱਚ ਇੱਕ ਲਲਕਾਰ ਪਾਈ ਕਿ ਅਸੀਂ ਖਾਲਿਸਤਾਨ ਐਲਾਨਨਾਮਾ ਦਿਵਸ 'ਤੇ ਜਿਹੜਾ ਹੈਗਾ ਉਹਦਾ ਵਿਰੋਧ ਕਰਾਂਗੇ ਜਿਹੜੇ ਮਨਾ ਰਹੇ ਆ, ਜਦ ਕਿ ਮਨਾਉਣ ਦੀ ਕੋਈ ਕਾਲ ਨਹੀਂ ਹੈਗੀ ਸੀ। ਪਟਿਆਲੇ ਦੇ ਵਿੱਚ ਛੱਡੋ, ਪੰਜਾਬ ਦੇ ਵਿੱਚ ਕਿਤੇ ਵੀ ਜਿਹੀ ਕਾਲ ਮੇਰੀ ਨਿਗਾਹ 'ਚ ਨਹੀਂ ਸੀ ਵੀ ਜਿੱਥੇ ਕੋਈ ਸਿੱਖਾਂ ਨੇ ਇਹ ਕਾਲ ਦਿੱਤੀ ਹੋਵੇ ਕਿ ਖਾਲਿਸਤਾਨ ਐਲਾਨਨਾਮਾ ਦਿਵਸ ਮਨਾਇਆ ਜਾਊਗਾ। ਉਹਨਾਂ ਨੇ 29 ਅਪ੍ਰੈਲ ਨੂੰ ਇਹ ਗੱਲ ਲਲ ਕਰਕੇ ਕਹਿ ਦਿੱਤੀ ਕਿ 29 ਅਪ੍ਰੈਲ ਨੂੰ ਮੁਰਦਾਬਾਦ, ਖਾਲਿਸਤਾਨ ਮੁਰਦਾਬਾਦ ਦਾ ਪ੍ਰੋਗਰਾਮ ਕਰਾਂਗੇ, ਮਾਰਚ ਕੱਢਾਂਗੇ। ਸੋ ਉਹ ਦੇਖਦੇ ਹੋਏ ਜੋ ਸਾਨੂੰ ਪਤਾ ਲੱਗਦਾ, ਵੱਖ-ਵੱਖ ਜਥੇਬੰਦੀਆਂ ਨੂੰ ਪਤਾ ਲੱਗਦਾ, ਅਤੇ ਉਹਨਾਂ ਦੇ ਜਿਹੜਾ ਹੈਗਾ ਇਹ ਕਾਲ ਦੇ ਸਾਨੂੰ, ਕਿਉਂਕਿ ਇਸ ਗੱਲ ਨਾਲ ਸਾਨੂੰ ਗੁੱਸਾ ਤਾਂ ਆਉਂਦਾ ਹੀ ਆ। ਅਸੀਂ ਇਨਸਾਨੀ ਦਿਮਾਗ, ਸਾਡੇ ਮਨ ਦੀ ਫਿਤਰਤ ਹੈ ਕਿ ਸਾਡੇ ਕੋਈ ਸਾਨੂੰ ਚੈਲੰਜ ਕਰਕੇ ਕਹੇ ਕਿ ਅਸੀਂ ਇਹ ਕਰ ਨਹੀਂ ਦੇਣਾ ਤੇ ਮੁਰਦਾਬਾਦ ਕਹਾਂਗੇ, ਜਦ ਕਿ ਅਸੀਂ ਕਰ ਨਹੀਂ ਰਹੇ ਤਾਂ ਫਿਰ ਸੁਭਾਵਿਕ ਸਾਡਾ ਭੜਕਣਾ। ਸੋ ਅਸੀਂ ਜਾ ਕੇ ਉਹਨਾਂ ਦੇ ਵਿਰੋਧ ਦੇ ਵਿੱਚ, ਜੇਕਰ ਉਹਨਾਂ ਨੇ ਕਾਲ ਦਿੱਤੀ ਸੀ ਸਾਨੂੰ ਲੜ ਕਰਕੇ, ਤਾਂ ਅਸੀਂ ਕਾਲ ਦਿੱਤੀ ਕਿ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ। ਸੋ ਇਹ ਸਾਰਾ ਜਦੋਂ ਵਰਤਾਰਾ ਵਾਪਰਦਾ, ਅਤੇ ਅਸੀਂ ਸੇਮ ਡੇ ਜਦੋਂ ਉੱਥੇ ਜਾਂਦੇ ਹਾਂ, ਅਤੇ ਇਹਨਾਂ ਦੀ ਜਿੱਥੇ ਸਟੇਜ ਲੱਗੀ ਆਰੀਆ ਸਮਾਜ ਸਟੇਜ, ਉੱਥੇ ਅਸੀਂ ਇਹਨਾਂ ਦੀ ਸਟੇਜ 'ਤੇ ਜਾ ਕੇ, ਹੁਣ ਇਹ ਗੱਲ ਸਿੱਧ ਇਹ ਹੁੰਦੀ ਆ ਕਿ ਇਹਨਾਂ ਲੋਕਾਂ ਦੇ ਵਿੱਚ ਤੰਤ ਨਹੀਂ ਹੁੰਦਾ ਗਾ ਕਿਤੇ ਵੀ। ਬੜੇ ਵਾਰੀ ਇਹਨਾਂ ਨੇ ਪ੍ਰੋਗਰਾਮ ਦਿੱਤੇ ਆ ਖਾਲਿਸਤਾਨ ਦੇ ਖਿਲਾਫ, ਸੰਤਾਂ ਦੇ ਖਿਲਾਫ, ਪਰ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਦੇ ਦਿੰਦੇ ਆ, ਪਰ ਉੱਥੇ ਆਉਂਦੇ ਨਹੀਂ। ਇਸੇ ਤਰ੍ਹਾਂ ਇਹਨਾਂ ਨੇ ਆਰੀਆ ਸਮਾਜ ਸਟੇਜ ਦੇ ਵਿੱਚ ਇਹਨਾਂ ਨੇ ਪ੍ਰੋਗਰਾਮ ਲਾਇਆ ਹੋਇਆ ਸੀਗਾ। ਉੱਥੇ ਸਟੇਜ 'ਤੇ ਅਸੀਂ ਗਏ ਆ, ਪੰਜ ਸਿੰਘ ਜਾ ਕੇ ਇਹਨਾਂ ਨੂੰ ਕਿਹਾ ਵੀ ਜਿਵੇਂ ਤੁਹਾਡਾ ਮੂਡ ਆ ਸਾਡੇ ਨਾਲ ਦੇਖ ਸਕਦੇ ਹੋ, ਚਾਹੇ ਗੱਲਬਾਤ ਕਰਨੀ ਹੈ। ਪਰ ਇਹ ਸਟੇਜ 'ਤੇ ਉੱਤੇ ਵੀ ਨਹੀਂ ਆਏ, ਅਤੇ ਨਾ ਸਟੇਜ ਦੇ ਮੂਹਰੇ ਉੱਠ ਕੇ ਸਾਡੇ ਇਹਨਾਂ ਨੇ ਗੱਲ ਪਏ ਆ ਜਾਂ ਸਾਡੇ ਨਾਲ ਗੱਲਬਾਤ ਕੀਤੀ ਹੋਵੇ, ਨਹੀਂ। ਉੱਤੋਂ ਪੁਲਿਸ ਨੇ ਸਾਨੂੰ ਜਿਹੜਾ ਹੈਗਾ ਇੱਕ ਸਾਈਡ 'ਤੇ ਕਰਤਾ। ਜਦੋਂ ਪੁਲਿਸ ਵਿੱਚ ਪੈ ਕੇ ਸਾਨੂੰ ਸਾਈਡ 'ਤੇ ਕਰਦੀ ਆ ਤਾਂ ਇਹ ਉੱਠ ਕੇ ਮਗਰ ਆ ਜਾਂਦਾ ਸਿੰਗਲਾ ਅਤੇ ਬੋਲਣ ਲੱਗ ਜਾਂਦਾ, ਮੈਂ ਬੰਨਣੇ ਆ, ਮੈਂ ਜਾਣ ਨਹੀਂ ਦੇਣੇ। ਚਲੋ ਉੱਥੇ ਸਾਡੀ ਤੂੰ ਤੇ ਮੈਂ ਹੁੰਦੀ ਆ, ਦੈਟਸ ਇਟ, ਅਸੀਂ ਮੁੜੇ ਆਉਣੇ ਆ, ਕਿਉਂਕਿ ਅਸੀਂ ਆਪਦਾ
ਜਿਹੜੀ ਆ ਗੱਲ ਕਹਿ ਜਾਂਦੀ ਸੀ ਭਾਈ ਜੇ ਤੁਹਾਡੇ 'ਚ ਤੰਤ ਹੈਗਾ ਦੇਖ ਲਓ, ਉਹਨਾਂ 'ਚ ਨਹੀਂ ਸੀ, ਕਿਉਂਕਿ ਪਹਿਲਾਂ ਵੀ ਲੰਮਾ ਟਾਈਮ ਹੋ ਗਿਆ ਆਪਾਂ ਨੂੰ ਦੇਖਦਿਆਂ ਨੂੰ, ਅਤੇ ਨਾ ਹੀ ਉਹਦੇ ਦਿਖਾਇਆ ਉਹਨਾਂ ਨੇ। ਸੋ ਅਸੀਂ ਉੱਥੋਂ ਚੱਲਦੇ ਹਾਂ ਜਿੱਥੇ ਆਪਣੇ ਸਿੱਖ ਸੰਗਤ ਬਾਕੀ ਜੱਥਾ ਬੈਠਾ ਸੀਗਾ, ਅਸੀਂ ਉੱਧਰ ਨੂੰ ਜਾ ਰਹੇ ਹਾਂ ਤਾਂ ਅਚਾਨਕ ਰਸਤੇ ਦੇ ਵਿੱਚ ਜਾਂਦਿਆਂ ਮੰਜ਼ਰ ਆਉਂਦਾ ਸਾਨੂੰ। ਹੁਣ ਦੂਸਰੇ ਪਾਸਿਓਂ ਅਸੀਂ ਗਏ ਹਾਂ ਪੰਜਾਬ ਦੇ, ਸਾਨੂੰ ਨਹੀਂ ਪਤਾ ਵੀ ਇੱਥੇ ਹੁਣ ਸੜਕ 'ਤੇ ਕੀ ਆਊਗਾ, ਅਤੇ ਅਚਾਨਕ ਮੰਦਿਰ ਆਉਂਦਾ ਅਤੇ ਅਸੀਂ ਮੰਦਿਰ ਦੇ ਕੋਲ ਦੀ ਲੰਘਦੇ ਹਾਂ। ਚਲੋ ਸਾਨੂੰ ਜੇਕਰ ਥੋੜ੍ਹੀ ਦੂਰ ਤੋਂ ਪਤਾ ਲੱਗ ਵੀ ਗਿਆ ਮੰਦਿਰ ਆ, ਸਾਡੇ ਮਨ 'ਚ ਇਹ ਡਰ ਨਹੀਂ ਸੀ, ਕੋਈ ਇੱਦਾਂ ਦੀ ਗੱਲ ਵੀ ਨਹੀਂ ਸੀ ਕੋਈ ਕਿ ਕੋਈ ਗੱਲ ਹੋਊਗੀ ਜਾਂ ਕੋਈ ਮੰਦਿਰ ਦੇ ਵਿੱਚੋਂ ਗਲ ਪੈ ਸਕਦਾ, ਇੱਦਾਂ ਦੀ ਕੋਈ ਸਾਡੇ ਮਨ 'ਚ ਚਿੰਤਾ ਨਹੀਂ ਸੀ। ਸਾਡੇ ਨਾਲ ਪੁਲਿਸ ਮੁਲਾਜ਼ਮ ਸੀਗੇ, 5-7 ਮੁਲਾਜ਼ਮ ਸੀਗੇ, ਅਸੀਂ 5 ਕੁ ਜਣੇ ਅਸੀਂ ਸੀਗੇ, ਅਤੇ ਸਾਡੇ ਨਾਲ ਉਹ ਮਗਰ ਚੱਲੇ ਆਉਂਦੇ। ਅਸੀਂ ਜਦੋਂ ਮੰਦਿਰ ਦੇ ਬਾਹਰ ਚਾਹੁੰਦੇ ਹਾਂ, ਇਹ ਮੰਦਿਰ ਦੇ ਵਿੱਚੋਂ ਮਿੱਥ ਕੇ ਬੈਠੇ ਹੋਏ ਸੀ, ਇੱਟਾਂ ਵੱਟੇ ਲੈ ਕੇ, ਕਿਰਪਾਨਾਂ ਤਸੂਲਾਂ ਲੈ ਕੇ। ਜਦੋਂ ਅਸੀਂ ਮੰਦਿਰ ਦੇ ਜਮਾਂ ਬਾਹਰ 'ਚ ਆ ਗਏ, ਇਹਨਾਂ ਨੇ ਉੱਥੋਂ ਇੱਟਾਂ ਵੱਟੇ ਮਾਰਨੇ ਸ਼ੁਰੂ ਕਰਤੇ। ਐਨ ਮੌਕੇ 'ਤੇ SSP ਨਾਨਕ ਸਿੰਘ ਦੇ ਪੁਲਿਸ ਫੋਰਸ ਉੱਥੇ ਆ ਜਾਂਦੀ ਹੈ। ਉਹਨਾਂ ਨੇ ਆ ਕੇ ਚਲੋ ਮਾਹੌਲ ਨੂੰ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆਪਦੇ ਨੇ, ਸਾਨੂੰ ਵੀ ਕਿਹਾ ਵੀ ਤੁਸੀਂ ਲੰਘ ਜਾਓ। ਅਸੀਂ ਇੱਕ ਦਫਾ ਥੋੜ੍ਹਾ ਅੱਗੇ ਲੰਘੇ ਵੀ, ਜਦੋਂ ਨੂੰ ਜਾ ਰਹੇ ਸੀ ਉੱਥੋਂ ਅੱਗੇ ਹੋ ਗਏ ਵੀ ਚਲੋ ਕੋਈ ਗੱਲ ਨਹੀਂ। ਪਰ ਜਦੋਂ ਵਾਰ-ਵਾਰ ਇਹ ਗੱਲ ਮੁਲਾਜ਼ਮਾਂ ਦੇ ਕਰਨ 'ਤੇ ਕੰਮ ਜਾਂ ਅਫਸਰਾਂ ਦੇ ਕਰਨ 'ਤੇ ਉਹ ਨਹੀਂ ਹਟ ਰਹੇ ਸੀ, ਗਾਲਾਂ ਕੱਢ ਰਹੇ ਸੀ, ਪੱਥਰ ਮਾਰ ਰਹੇ ਸੀ, ਤਾਂ ਅਸੀਂ ਫਿਰ ਮੁੜ ਕੇ ਆਉਣੇ, ਕਿਉਂਕਿ ਸਾਨੂੰ ਪੁਲਿਸ ਨੇ ਅਰੈਸਟ ਵਾਲਾ ਮਾਹੌਲ ਸੀ, ਸਾਨੂੰ ਗੱਡੀ 'ਚ ਬਿਠਾ ਲਿਆ। ਅਸੀਂ ਫਿਰ ਗੱਡੀ 'ਚ ਉਸ ਬਾਅਦ ਨਿਕਲਦੇ ਹਾਂ, ਕਿਉਂਕਿ ਸਾਨੂੰ ਪੁਲਿਸ ਲਿਜਾ ਰਹੀ ਆ, ਸਾਡੇ 2-3 ਬੰਦੇ ਬਾਹਰ ਆ, ਮੈਨੂੰ ਗੱਡੀ 'ਚ ਬਿਠਾ ਲਿਆ, ਕਿਸੇ ਨੂੰ ਹੋਰ ਬਿਠਾ ਲਿਆ। ਉਸ ਤੋਂ ਬਾਅਦ ਵੀ ਉਹ ਇੱਟਾਂ ਵੱਟੇ ਮਾਰੀ ਜਾਂਦੇ, ਗਾਲਾਂ ਕੱਢੀ ਜਾਂਦੇ। ਸਾਡੇ ਮੁੰਡੇ ਜਦੋਂ ਬਾਹਰ ਖੜ੍ਹੇ ਸੀ, ਉਹ ਸਾਨੂੰ ਫਿਰ ਇਹ ਗੱਲ ਨੂੰ ਸਾਡਾ ਵੀ ਮਨ ਭੜਕਿਆ ਵੀ ਯਾਰ ਵਾਰ-ਵਾਰ ਇਹ ਗੱਲ ਕਹਿਣ ਦੇ ਅਫਸਰਾਂ ਦੇ, ਉਹ ਬੰਦੇ ਨਹੀਂ ਹਟ ਰਹੇ, ਅਸੀਂ ਉਹਨਾਂ ਦੇ ਕਹਿਣ 'ਤੇ ਕਿਉਂ ਜਾਈਏ ਭਈ। ਜੋ ਸਿੰਗਲਾ ਦੇ ਵੱਲੋਂ ਤੁਹਾਡੇ ਉੱਪਰ ਹਮਲਾ ਕੀਤਾ ਜਾਂਦਾ, ਉਹ ਪਹਿਲਾਂ ਹਿਰਾਸਤ ਤੋਂ ਪਹਿਲਾਂ ਕੀਤਾ ਜਾਂਦਾ, ਫਿਰ ਬਾਅਦ ਵਿੱਚ ਨਿਕਲ ਕੇ ਆਉਣੇ? ਇਹ ਜਦੋਂ ਉਸ ਤੋਂ ਬਾਅਦ ਦੀ ਗੱਲ ਆ ਵੀ ਅਸੀਂ ਜਦੋਂ, ਕਿਉਂਕਿ ਪਹਿਲਾਂ ਉਹਨਾਂ ਨੇ ਮੰਦਿਰ ਦੇ ਬਾਹਰ ਸਾਡੇ 'ਤੇ ਹਮਲਾ ਕਰਤਾ, ਚਲੋ ਹਮਲਾ ਕਰਤਾ, ਸਾਡੇ ਕੋਈ ਗੱਲਬਾਤ ਨਾ ਕੁਝ ਤੇ ਵੱਜੀ, ਅਸੀਂ ਚੁੱਪ ਕਰਕੇ, ਸਾਨੂੰ ਜਦੋਂ ਅਫਸਰਾਂ ਨੇ ਕਿਹਾ ਵੀ ਭਾਈ ਤੁਸੀਂ ਜਾਓ, ਅਸੀਂ ਵਾਕਿਆ 'ਚ ਉਹਨਾਂ ਦੀ ਗੱਲ ਮੰਨ ਲਈ, ਚਲੋ ਯਾਰ ਜੇਕਰ ਅਫਸਰ ਕਹਿ ਰਹੇ ਤਾਂ ਮੰਨ ਲੈਂਦੇ ਹਾਂ। ਪਰ ਜਦੋਂ ਉਹਨਾਂ ਦੀ ਕੋਈ ਮੰਨ ਨਹੀਂ ਰਿਹਾ, ਸਾਡੇ ਇੱਟਾਂ ਵੱਟੇ ਮਾਰ ਰਹੇ ਆ, ਉਹ ਉਹਨਾਂ 'ਤੇ ਹਾਵੀ ਆ ਪਹਿਲਾਂ ਦੀ ਤਰ੍ਹਾਂ, ਅੱਜ ਵੀ ਉਹ ਹਾਵੀ ਆ। ਹਿੰਦੂ ਕਮਿਊਨਿਟੀ ਦੀ ਪਾਵਰ ਆ ਭਾਰਤ ਦੇ ਵਿੱਚ, ਅਤੇ ਸਾਡੇ 'ਤੇ ਹਾਵੀ ਹੋ ਗਏ। ਪ੍ਰਸ਼ਾਸਨ 'ਤੇ ਵੀ ਪਹਿਲੇ ਦਿਨ ਹਾਵੀ ਆ, ਅੱਜ ਵੀ ਆਪਾਂ ਵੇਖਿਆ ਵੀ ਜੇ ਹਾਵੀ ਸੀ ਤਾਂ ਬਿਨਾਂ ਗੱਲ ਤੋਂ ਸਾਡੇ 307 ਲੱਗੀ। ਜਦੋਂ ਉਹ ਲਲਕਰਦੇ ਆ ਅਤੇ ਮੈਂ ਅੱਗੇ ਜਾਂਦਾ ਤਾਂ ਉਹ ਇੱਕ ਮੇਰਾ ਹੈਗਾ ਪਾਸਾ ਚੱਕ ਕੇ ਆਉਂਦਾ, ਅਤੇ ਜਦੋਂ ਪਾਸਾ ਚੱਕ ਕੇ ਆਉਂਦਾ ਮੇਰੇ ਵਾਰ ਕਰਨ ਦੀ ਕੋਸ਼ਿਸ਼ ਕਰਦਾ। ਚਲੋ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਪਤਾ ਲੱਗਾ ਅਤੇ ਮੈਂ ਉਹਦਾ ਵਾਰ ਡੱਕਿਆ। ਪਹਿਲਾਂ ਉਸ ਤੋਂ ਪਹਿਲਾਂ ਮੇਰੀ ਉਹਦੇ ਵੱਜਦੀ ਵੀ ਆ। ਚਲੋ ਇੰਨੇ ਨੂੰ ਉਹ ਮਾਹੌਲ ਨੂੰ ਜਿਹੜਾ ਸ਼ਾਂਤ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਆ। ਹੁਣ ਇਹ ਦੇਖੀ ਆ ਵੀ ਆਪਾਂ ਉਸ ਪੁਲਿਸ ਅਫਸਰ ਦੀ, SSP ਨਾਨਕ ਸਿੰਘ, ਜਾਂ ਉਹ ਸਾਰੇ ਜਾਮਤਮ ਜਿਹੜਾ ਹੈਗਾ ਸਰਕਾਰੀ ਮਸ਼ੀਨਰੀ, ਉਹਨਾਂ ਦਾ ਰੋਲ ਕੀ ਰਿਹਾ। ਰੋਲ ਪਹਿਲਾਂ ਇਹ ਸੀ ਕਿ ਉਹ ਜੇਕਰ ਹਰੀਸ਼ ਸਿੰਗਲਾ ਚੇਤਾਵਨੀਆਂ ਦੇ ਰਿਹਾ ਸੀ, ਵਾਰ-ਵਾਰ ਕਰ ਰਿਹਾ ਸੀ, ਤਾਂ ਉਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਫੜ ਕੇ, ਅਤੇ ਚਾਹੇ ਉਹ ਸੇਮ ਡੇ ਇੱਕ ਦਿਨ ਲਈ ਉਹਨਾਂ ਨੂੰ ਫੜ ਕੇ ਪੁਲਿਸ ਹਿਰਾਸਤ ਰੱਖਦੇ ਵੀ ਭਾਈ ਮਾਹੌਲ ਨਾ ਖਰਾਬ ਹੋਵੇ, ਉਹਨਾਂ ਦਾ ਫਰਜ਼ ਇਹ ਬਣਦਾ ਸੀ। ਪਰ ਉਹਨਾਂ ਨੇ ਇੱਕ ਪਾਸੇ ਸਿੱਖ ਸੰਗਤਾਂ ਨੂੰ, ਗਿਆਨੀ ਪ੍ਰਵਾਨਾ ਜੀ ਨੂੰ ਅਤੇ ਬਾਕੀ ਜਥੇਬੰਦੀਆਂ ਨੂੰ ਭਰੋਸਾ ਦਵਾਇਆ ਸੀ ਕਿ ਅਸੀਂ ਮਾਰਚ ਨਹੀਂ ਹੋਣ ਦੇਵਾਂਗੇ। ਪਰ ਅਸੀਂ ਜਾ ਕੇ ਦੇਖਦੇ ਹਾਂ ਮਾਰਚ ਦੀ ਤਿਆਰੀ ਹੁੰਦੀ, ਸਟੇਜ ਲੱਗਾ ਹੁੰਦਾ। ਹੁਣ ਪੁਲਿਸ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਅਸਲ ਦੇ ਵਿੱਚ ਉਹਨਾਂ ਨੇ ਪਹਿਲੇ ਦਿਨ ਹਿਰਾਸਤ 'ਚ ਲੈਂਦੇ, ਅਤੇ ਜਦੋਂ ਸ਼ਾਮ ਹੋ ਜਾਂਦੀ 29 ਦੀ ਛੱਡ ਦਿੰਦੇ, ਨਾ ਉੱਧਰੋਂ ਗੱਲ ਹੁੰਦੀ ਨਾ ਉੱਧਰੋਂ ਹੁੰਦੀ। ਹੁਣ ਸਾਰੇ ਕਹਿ ਰਹੇ ਆ ਕਿ ਬਹੁਤ ਵਧੀਆ ਕਾਰਵਾਈ, ਮੈਂ ਵੀ ਮੰਨਦਾ ਬਹੁਤ ਵਧੀਆ ਕਾਰਵਾਈ ਰਹੀ, ਨਹੀਂ ਕੋਈ ਉਹਨਾਂ ਨੇ ਆਪ ਫਾਇਰ ਕਰਕੇ ਬੰਦਾ ਮਾਰਿਆ। ਪਰ ਚੱਕਰ ਇਹ ਆ ਵੀ ਕਿਉਂ ਅਸੀਂ ਸੋਚਦੇ ਹਾਂ ਵੀ ਬੰਦਾ ਮਰੇ ਤੋਂ ਹੀ ਬੰਦਾ ਗਲਤ ਹੁੰਦਾ। ਪਹਿਲਾਂ ਕਾਰਵਾਈ ਅਸੀਂ ਦੇਖਦੇ ਹਾਂ, ਬੜੇ ਸੰਘਰਸ਼ ਆਪਾਂ ਲੜੇ ਆ ਪੰਜਾਬ ਦੇ ਵਿੱਚ, ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ, ਬੇਅਦਬੀ ਦੇ ਮਾਮਲੇ 'ਤੇ, ਜਾਂ ਜੂਨ 84 ਸ਼ਹੀਦਾਂ ਦੀ ਯਾਦ ਮਨਾਉਂਦੇ ਹਾਂ। ਸਾਨੂੰ ਅਨੇਕਾਂ ਵਾਰ ਇਹਨਾਂ ਨੇ ਜਾਂ ਤਾਂ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ, ਜਾਂ ਚੱਕ ਕੇ ਲੈ ਜਾਂਦੀ ਥਾਣੇ ਵਿੱਚ, ਸ਼ਾਮ ਨੂੰ ਛੱਡ ਦਿੰਦੇ ਸੀ। ਅਜਿਹਾ ਬੜੀ ਵਾਰੀ ਹੋਇਆ, ਜਾਂ ਜੇਲ੍ਹਾਂ 'ਚ ਭੇਜਤਾ, ਅਜਿਹਾ ਬੜੀ ਵਾਰੀ ਹੋਇਆ। ਜੇ ਆਪਾਂ ਸਿੱਖਾਂ ਨੂੰ ਲੈ ਕੇ ਗੱਲ ਕਰੀਏ ਤਾਂ ਕਿੰਨੇ ਕੁ ਲੋਕਾਂ ਦੇ ਉੱਪਰ ਜਿਹੜੇ ਪਰਚੇ ਦਰਜ ਹੋਏ? 10-12 ਦੇ ਕਰੀਬ ਸਿੰਘ ਜਿਹੜੇ ਆ ਇਸ ਪਰਚੇ ਦੇ ਵਿੱਚ ਨਾਮਜ਼ਦ ਹੈਗੇ ਆ। ਤੇ ਜਿਹੜੀ ਵਿਰੋਧੀ ਧਿਰ ਉਹਨਾਂ ਦੇ ਕਿੰਨੇ ਕੁ ਹੋਏ? ਮੇਰੀ ਨਿਗਾਹ 'ਚ ਸਿੰਗਲਾ, ਉਹ ਵੀ 1 ਮਹੀਨੇ ਦੇ ਲਈ ਕਿਹਾ ਸੀਗਾ, ਉਹ ਬਾਹਰ ਆ ਗਿਆ। ਤੁਹਾਡੇ ਉੱਪਰ ਧਾਰਾਵਾਂ ਕਿਹੜੀਆਂ ਲੱਗੀਆਂ? ਧਾਰਾਵਾਂ ਮੇਨ ਮੁਕੱਦਮਾ ਇੱਕ 307 ਦਾ ਅਤੇ ਇੱਕ 295 ਦਾ, ਜਿਹੜਾ ਧਾਰਮਿਕ ਲੜਾਈ ਦਾ ਇਹਨਾਂ ਨੇ ਬਣਾਇਆ, ਧਾਰਮਿਕ ਅਪਮਾਨ ਦਾ ਬਣਾਇਆ। ਪਰ ਇਹ ਮੁਕੱਦਮੇ ਦੇ ਵਿੱਚ, ਦੋਵਾਂ ਮੁਕੱਦਮਿਆਂ 'ਚ 8-9 ਧਾਰਾਂ, ਦੋਵੇਂ ਧਾਰਾਵਾਂ ਜਿਹੜੀਆਂ 8-9 ਲਾ ਕੇ 18 ਦੇ ਕਰੀਬ ਬਣਦੀਆਂ। ਕਿੰਨੇ ਦਿਨ ਕੈਦ ਕੱਟ ਕੇ ਆਏ? ਇਹਦੇ ਵਿੱਚ ਮੈਨੂੰ 40 ਦਿਨ ਕੱਟਣੇ ਪਏ, ਜਦਕਿ ਉਸ ਤੋਂ ਪਹਿਲਾਂ ਮੈਂ 307 ਦੀ ਬੇਲ ਜਿਹੜੀ ਆ ਬਾਰੇ-ਬਾਰ ਲਈ ਸੀ ਹਾਈ ਕੋਰਟ ਤੋਂ, ਜਿਹਦੇ ਕਰਕੇ ਇਹਨਾਂ ਨੇ ਮੈਨੂੰ ਦੱਸਿਆ ਨਹੀਂ। ਮੈਂ 12 ਜੁਲਾਈ ਨੂੰ ਭੁਗਤਦਾ ਵੀ ਹਾਂ। 12 ਜੁਲਾਈ ਨੂੰ ਭੁਗਤਣ ਦੇ ਬਾਵਜੂਦ ਵੀ, ਇਨਕੁਆਇਰੀ ਜੁਆਇਨ ਕਰਨ ਦੇ ਬਾਵਜੂਦ ਵੀ, ਇਹਨਾਂ ਨੇ ਮੈਨੂੰ ਦੂਸਰੇ ਪਰਚੇ 'ਚ ਨੋਮੀਨੇਟ ਕਰਕੇ ਗ੍ਰਿਫਤਾਰੀ ਨਹੀਂ ਪਾਈ। ਮੈਂ ਕੋਤਵਾਲੀ ਵੀ ਜਾਂਦਾ, ਪਰ LOC ਲਾਤੀ ਇਹਨਾਂ ਨੇ ਜਿਉਂਦੀ ਤੋਂ, ਮੇਰੀ ਜ਼ਮਾਨਤ ਵੀ ਹੋ ਜਾਂਦੀ ਆ ਹਾਈ ਕੋਰਟ ਤੋਂ। ਤਾਂ ਜਦੋਂ ਮੈਂ ਏਅਰਪੋਰਟ ਜਾਂਦਾ, ਮੈਂ ਦੁਬਈ ਦਾ ਮੇਰਾ ਟੂਰ ਸੀਗਾ, ਏਅਰਪੋਰਟ ਜਾਂਦਾ ਅਤੇ ਇਹਨਾਂ ਨੇ ਮੈਨੂੰ LOC ਲੱਗੀ ਹੋਣ ਕਰਕੇ ਮੈਨੂੰ ਗ੍ਰਿਫਤਾਰ ਕਰਕੇ ਅਤੇ ਮੈਨੂੰ ਰੀਜ਼ਨ ਦੇ ਕੇ ਨਵਾਂ ਪਰਚਾ ਪਾ ਕੇ ਅਤੇ ਜੇਲ੍ਹ ਭੇਜਤਾ। ਹੁਣ ਜਿਹੜਾ ਬੰਦਾ ਤੁਹਾਡੇ ਕੋਲ ਪਹਿਲਾਂ ਜਾ ਰਿਹਾ, ਤੁਸੀਂ ਉਹਨੂੰ ਕਹਿ ਦਿਓ ਭਾਈ ਵੀ ਆਹ ਜੁਆਇਨ ਕਰ ਦਿਓ, ਤੇਰੀ ਆਹ ਨਵਾਂ ਪਰਚਾ, ਉਹ 'ਚ ਜ਼ਮਾਨਤ ਹੀ ਲੈ ਲਾ, ਜੇ ਤੁਹਾਡੇ ਨਾਲ ਉਹਨਾਂ ਨੇ ਭਾਈ ਭਲੀ ਗੁਜ਼ਾਰ ਨਹੀਂ ਹੋਈ। ਪਰ ਨਹੀਂ, ਉਹਨਾਂ ਨੇ ਰਾਹ ਰੱਖੇ ਹੁੰਦੇ ਆ ਵੀ ਜੇ ਇੱਕ 'ਚੋਂ ਗਿਆ ਦੂਜੇ 'ਚ ਫੜਾਂਗੇ, ਤਾਂ ਉਹਨਾਂ ਨੇ ਉਹ ਦਿਖਾਈ ਵੀ ਤੁਹਾਨੂੰ ਇੱਕ ਵਾਰੀ ਜੇਲ੍ਹ ਦੇਖਣੀ ਪੈਣੀ। ਪਟਿਆਲਾ ਪੁਲਿਸ ਦਾ ਕੇਸ ਸੀ? ਇਹ ਪਟਿਆਲਾ ਪੁਲਿਸ ਦਾ, ਕੋਤਵਾਲੀ ਦਾ।
ਹੋਰ ਜਿਹੜੇ ਆਪਣੇ ਕਹਿ ਸਕਦੇ ਆ ਕਿ ਦੂਜੀ ਤੁਹਾਡੇ ਨਾਲ ਸੰਬੰਧਿਤ ਹੋਰ ਸਿੱਖ ਨੌਜਵਾਨ ਸੀ, ਭਾਈ ਬਰਜਿੰਦਰ ਸਿੰਘ ਪਰਵਾਨਾ ਦੀ ਗੱਲ ਕੀਤੀ ਜਾਂਦੀ ਹੈ, ਭਾਈ ਬਲਵਿੰਦਰ ਸਿੰਘ ਦੇ ਗੋਲੀ ਲੱਗਦੀ ਉਹਨਾਂ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਹਨਾਂ ਦੇ ਉੱਪਰ ਕਿਹੜੇ ਕਿਹੜੇ ਧਾਰਾਵਾਂ ਲਾ ਕੇ ਕੇਸ ਪਾਈ ਜਾਂਦੇ? ਸਾਰੇ ਸਿੰਘਾਂ ਦੇ ਸੇਮ ਪਰਚਾ ਹੀ ਆ। 2 FIR, ਇੱਕ 73 ਨੰਬਰ ਹੈ, ਇੱਕ 76 ਨੰਬਰ FIR। ਇਹਨਾਂ ਦੋਵਾਂ ਪਰਚਿਆਂ ਦੇ ਵਿੱਚ ਸਾਰੇ ਸਿੰਘ ਹੈਗੇ ਆ। ਪਰ ਜਿਹੜੀ ਗੱਲ ਹੁਣ ਇੱਥੇ ਬਾਬਾ ਪਰਵਾਨਾ ਜੀ ਦੀ ਆ, ਉਹ ਹੈਗੇ ਆ 302 ਵਾਲੇ ਮਾਮਲੇ 'ਚ। ਉਹਨਾਂ ਦਾ ਪੁਰਾਣਾ ਪਰਚਾ ਕੋਈ ਖੋਲ੍ਹਤਾ ਸਰਕਾਰ ਨੇ, ਹੁਣ ਉਹਦੇ 'ਚ ਬੈਠੇ ਆ। ਜਿਹੜੇ ਬਲਵਿੰਦਰ ਸਿੰਘ ਜੀ ਆ, ਉਹਨਾਂ 'ਤੇ 307 ਵੀ ਲੱਗੀ ਹੋਈ ਆ ਤੇ 295 ਜਿਹੜਾ ਮੇਰੇ 'ਤੇ ਪਰਚਾ, ਸੇਮ ਪਰਚਾ। ਹੁਣ ਦੇਖੋ ਇਹ ਭਾਰਤੀ ਸਿਸਟਮ ਦੀ ਜਿਹੜੀ ਨਿਆਂ ਪ੍ਰਣਾਲੀ ਕੀ ਕਰਦੀ ਆ। ਪਹਿਲਾਂ ਤਾਂ ਬੰਦੇ 'ਤੇ ਗੋਲੀ ਲੱਗੀ ਆ, ਅਸੀਂ ਤਾਂ ਕਲੀਅਰ ਕਹਿੰਦੇ ਮੰਦਿਰ 'ਚੋਂ ਲੱਗੀ ਆ ਤੇ ਉਹਨਾਂ ਨੇ ਮਾਰੀ ਆ ਸਾਨੂੰ। ਤਾਂ ਮੈਂ ਪਹਿਲੇ ਦਿਨ ਵੀ ਇਹ ਗੱਲ ਸ਼ੋਰਟੀ ਨਾਲ ਕਹੀ ਸੀ ਤੇ ਅੱਜ ਵੀ ਉਹ ਗੱਲ ਕਹਿਣਾ। ਪਰ ਇਹਨਾਂ ਨੇ ਉਲਟਾ ਉਹਦੇ 'ਤੇ ਪਰਚਾ ਕੀਤਾ। ਗੋਲੀ ਅੱਜ ਵੀ ਉਹਦੇ ਵਿੱਚ ਆ, ਸਰੀਰ ਦੇ ਵਿੱਚ ਉਹਦੇ ਗੋਲੀ ਅੱਜ ਵੀ। ਉਹਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਉਹ ਮੇਰੇ ਤੋਂ ਬਾਹਰ ਆਏ ਆ। ਹੁਣ ਦੇਖੋ ਇਹ ਨਿਆਂ ਪ੍ਰਣਾਲੀ ਕਰਦੀ ਆ। ਜਿਹੜੇ ਬੰਦੇ 'ਤੇ ਗੋਲੀ ਲੱਗੀ ਆ ਉਹਦੇ 'ਤੇ ਵੀ 307 ਲਾਈ ਹੋਈ ਆ। ਇੱਕ ਦਫਾ ਉਹ ਮੰਦਰ ਦੇ ਵਿੱਚ ਖੜਾ ਦਿਸ ਰਿਹਾ, 295 ਲਾ ਦਿਓ ਤੁਸੀਂ, ਧਾਰਮਿਕ ਭਾਵਨਾਵਾਂ ਦੀ ਲਾ ਦਿਓ। ਪਰ ਤੁਸੀਂ 307 ਲਾ ਰਹੇ ਹੋ। ਇੱਕੋ ਟਾਈਮ ਬੰਦਾ ਉਧਰ ਤੇ ਇੱਧਰ ਕਿਵੇਂ ਹੋ ਸਕਦਾ? ਸਾਫ਼ ਇਹ ਆ ਵੀ ਤੁਹਾਨੂੰ ਭਾਰਤ ਦੇ ਵਿੱਚ ਗੁਲਾਮੀ ਦਾ ਅਹਿਸਾਸ ਉਹ ਸਮੇਂ-ਸਮੇਂ 'ਤੇ ਕਰਾਉਂਦੇ ਰਹਿੰਦੇ ਆ, ਪਰ ਸਿੱਖਾਂ ਨੇ ਇਹ ਗੱਲ ਸਮਝੀ ਨਹੀਂ ਕਦੇ। ਹੁਣ ਮੇਰੇ ਹੱਥ 'ਚ ਛੋਟੀ ਸੀ, ਡੰਡਾ ਸੀ, ਚਾਹੇ ਜਿੰਨੀ ਮਰਜ਼ੀ ਜ਼ੋਰ ਦੀ ਵੱਜ ਜਾਂਦਾ, ਪਰ 307 ਬਣਦੀ ਨਹੀਂ ਆ। ਪਰ ਉਹਨਾਂ ਨੇ ਸ਼੍ਰੀ ਸਾਹਿਬ ਜੀ ਦੇ ਹੱਥ 'ਚ ਕਿਰਪਾਨ ਫੜੀ ਹੋਈ ਸੀ, ਉਹਦੇ 'ਤੇ 307 ਨਹੀਂ ਲਾਈ। ਹੁਣ ਨਿਆਂ ਪ੍ਰਣਾਲੀ ਨੂੰ ਤੁਸੀਂ ਤੋਲ ਕੇ ਦੇਖੋ ਹਾਂ, ਇਹਨਾਂ ਦੇ ਹੱਥ ਸਾਰੀ ਡਫਲੀ ਆ ਵਜਾਉਂਦੇ ਆ, ਮੋਦੀ ਕਹਿੰਦੇ ਅੱਛਾ। ਸੋ ਇਹਨਾਂ ਨੇ ਜਿਹੜਾ ਤੋਲਣਾ ਉਹ ਤੋਲੀ ਜਾਂਦੇ। ਹਰੀਸ਼ ਜਿਹੜੇ ਸਿੰਗਲਾ ਨੇ ਉਹਨਾਂ ਦੇ ਉੱਪਰ ਫਿਰ 295 ਲਾਈ ਜਾਂਦੀ ਜਾਂ ਕੋਈ ਹੋਰ ਧਾਰਾ ਲਾਈ ਜਾਂਦੀ? ਦੇਖੋ ਮੇਰੇ ਇਹ ਜੇਨ 'ਚ ਨਹੀਂ ਹੈਗੀ ਗੀ, ਪਰ ਇਹ ਸਾਫ਼ ਆ ਕਿ ਉਹ ਮਹੀਨੇ ਕੁ ਬਾਅਦ ਜਿਹੜਾ ਹੈਗਾ ਉਹ ਜੇਲ੍ਹ ਤੋਂ ਬਾਹਰ ਆ ਗਏ ਜ਼ਮਾਨਤ ਲੈ ਕੇ। ਇੱਕ ਬਹੁਤ ਵੱਡਾ ਸਵਾਲ ਹੈ, ਤੁਹਾਡੇ ਉੱਪਰ ਪਰਚੇ ਦਰਜ ਕਰ ਦਿੱਤੇ ਗਏ ਤਕਰੀਬਨ 12 ਤੋਂ 15 ਜਿਹੜੇ ਸਿੱਖ ਨੌਜਵਾਨ ਨੇ ਜਾਂ ਜਿਹੜੀਆਂ ਸਿੱਖ ਨੁਮਾਇੰਦੇ ਕਹਿ ਸਕਦੇ ਉਹਨਾਂ ਦੇ ਉੱਪਰ ਪਰਚੇ ਦਰਜ ਹੋ ਗਏ, ਤੇ ਪਰ ਜਿਹੜੀ ਵਿਰੋਧੀ ਧਿਰ ਹੈ ਜਿਨ੍ਹਾਂ ਨੂੰ ਹਿੰਦੂ ਧਰਮ ਦੇ ਨਾਲ ਸੰਬੰਧਿਤ ਜਿਹੜੇ ਲੋਕ ਨੇ, ਤੇ ਫਿਰ ਉਹਨਾਂ ਦੇ ਇੱਕ ਜਾਣੇ ਦੇ ਉੱਪਰ ਪਰਚਾ ਕਿਉਂ ਦਰਜ ਹੋਇਆ? ਦੇਖੋ ਇਹੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ ਕਿ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਪਏ ਆ। ਉਹ ਵੀ ਹਰੀਸ਼ ਸਿੰਘਲੇ 'ਤੇ ਕਿਉਂ ਹੋਇਆ? ਕਿਉਂਕਿ ਤੁਹਾਡੀਆਂ ਅੱਖਾਂ ਠੰਡੀਆਂ ਕਰਨੀਆਂ ਸੀ। ਦੂਜੀ ਧਿਰ ਆ ਕੇ ਉਹਦੀ ਪਿੱਠ 'ਤੇ ਖੜ ਗਈ ਸੀ। ਉਹਨਾਂ ਨੇ ਦੇਖੋ ਜਾਮਦਾਮ ਕਿੱਦਾਂ ਬਣਿਆ ਕਿ ਕੁਝ ਬੰਦੇ ਉਹਨੂੰ ਸ਼ਾਮ ਨੂੰ ਸਿੰਗਲੇ ਨੂੰ ਮੰਦਰ ਵਾਲੀ ਕਮੇਟੀ ਵਾਲੇ ਦਿਖਾਉਂਦੇ ਆ, ਸ਼ੋਅ ਆਫ ਕਰਦੇ ਆ ਉਹਨੂੰ ਕੁੱਟ ਕੇ ਕਿ ਦੇਖੋ ਸਿੱਖੋ ਅਸੀਂ ਤੁਹਾਡੇ ਨਾਲ ਆ, ਇਹ ਬੰਦਾ ਗਲਤ ਸੀ, ਇਹਨੂੰ ਕੁੱਟਤਾ। ਅਦਰਵਾਈਜ਼ ਉਹ ਬੰਦੇ ਤੁਹਾਡੇ ਖਿਲਾਫ ਆ, ਉਹ ਵੀ ਕੱਟੜ ਖਾਲਸਾ ਦੇ ਵਿਰੋਧੀ ਆ, ਕੱਟੜ ਤੁਹਾਡੇ ਸੰਘਰਸ਼ ਖਾਲਕੂ ਸੰਘਰਸ਼ ਦੇ ਵਿਰੋਧੀ ਆ, ਸੰਤ ਜਰਨੈਲ ਸਿੰਘ ਦੇ ਵਿਰੋਧੀ ਆ, ਤੁਹਾਡੀ ਲੜਾਈ ਦੇ ਵਿਰੋਧੀ ਆ। ਜਿਹੜੇ ਬੰਦੇ ਤੁਹਾਨੂੰ ਸਿਰਫ ਭੇਚਲ ਰਹੇ ਆ ਆਮ ਵਰਗ, ਕਿਉਂਕਿ ਜਿਹੜਾ ਜਾਗਦਾ ਸਿਰ ਆ ਉਹ ਤਾਂ ਨਹੀਂ ਭੇਚਲਿਆ ਜਾਂਦਾ, ਪਰ ਆਮ ਸਿੱਖ ਵਰਗ ਜਿਹੜਾ ਹੈਗਾ ਉਹ ਸਾਨੂੰ ਵੀ ਗਾਲਾਂ ਕੱਢ ਗਿਆ ਇਹ ਕਹਿੰਦੇ ਸੀ ਇਹਨਾਂ ਨੇ ਗਲਤ ਕੀਤਾ। ਜਦ ਕਿ ਬਾਈ ਦੀਪ ਦੇ ਕਹਿਣ ਤਰ੍ਹਾਂ ਵੀ ਜੇ ਅਸੀਂ ਹੋਂਦ ਦਾ ਪ੍ਰਗਟਾਵਾ ਕਰਨਾ ਤਾਂ ਇਹੀ ਹੋਂਦ ਆ ਕਿ ਤੁਹਾਨੂੰ ਜੇ ਕੋਈ ਚੈਲੰਜ ਕਰ ਰਿਹਾ ਵਾਰ-ਵਾਰ ਤੁਸੀਂ ਚੁੱਪ ਕਰਕੇ ਬਹਿ ਜਾਓ। ਉਹ ਤੁਹਾਡੀ ਤਾਂ ਫਿਰ ਹੋਂਦ ਹਸਤੀ ਹੈ ਹੀ ਨਹੀਂ, ਚੁੱਪ ਤਾਂ ਬੈਠੇ ਨਾ ਤੁਸੀਂ। ਜੇ ਤੁਹਾਡੇ 'ਚ ਆਤਮਾ ਹੈਗੀ ਆ, ਜਿਉਂਦੇ ਹੋ, ਮੁਰਦੇ ਨਹੀਂ, ਤਾਂ ਤੁਸੀਂ ਬੋਲੋਗੇ ਨਾ। ਤੁਹਾਡੀ ਕੋਈ ਚੀਜ਼ ਚੱਕ ਕੇ ਲੈ ਜੇ, ਤੁਹਾਡੇ ਘਰ ਚੋਰੀ ਹੋ ਜੇ, ਕੁੱਤਾ ਵੀ ਬੋਲ ਪੈਂਦਾ ਤੁਹਾਡੇ ਰੱਖਿਆ ਹੋਵੇ ਤਾਂ। ਪਰ ਤੁਸੀਂ ਤਾਂ ਕੌਮ ਦੇ ਵਫਾਦਾਰ ਸਿੱਖ ਹੋ। ਇਸ ਕੌਮ ਦੇ ਕੌਮ ਦੇ ਵਿੱਚ ਤੁਹਾਨੂੰ ਜਨਮ ਮਿਲਿਆ, ਗੁਰੂ ਸਾਹਿਬ ਨੇ ਤੁਹਾਡੇ 'ਤੇ ਕਿਰਪਾ ਕੀਤੀ, ਤੁਹਾਨੂੰ ਇਸ ਕੌਮ 'ਚ ਜਨਮ ਮਿਲਿਆ। ਅਤੇ ਜੇ ਸਾਡੇ ਵੱਡੇ ਭਾਗਾਂ ਕਰਕੇ ਜਨਮ ਇਸ ਕੌਮ 'ਚ ਸਾਨੂੰ ਮਿਲਿਆ, ਤਾਂ ਫਿਰ ਸਾਡਾ ਫਰਜ਼ ਨਹੀਂ ਬਣਦਾ ਕਿ ਗੁਰੂ ਸਾਹਿਬ ਨੇ ਉਹਦੇ ਪੁੱਤ ਵਾਰ ਕੇ ਸਾਡੇ ਨੇ ਹੱਥ ਕੀਤਾ ਸੀ। 4 ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ, ਉਹ ਸਾਡੇ ਨੇ ਹੱਥ ਕੀਤਾ ਸੀ। ਪਰ ਅਸੀਂ ਜੇ ਅੱਖਾਂ ਵਿੱਚ ਕੇ ਇਹ ਗੱਲਾਂ ਆਮ ਵਰਗ ਵੱਲ ਕਰਕੇ ਕਹੀ ਜਾਈਏ ਕਿ ਇਹਨਾਂ ਨੇ ਗਲਤੀ ਕੀਤੀ ਆ, ਤਾਂ ਉਹ ਗੱਲ ਗਲਤ ਆ, ਕਿਤੇ ਦੇਣੀ ਪਊਗੀ। ਆਣਾ ਜੀ, ਜੇ ਆਪਾਂ ਭਾਈ ਬਲਵਿੰਦਰ ਸਿੰਘ ਦੀ ਗੱਲ ਕਰੀਏ, ਉਹਨਾਂ ਦੇ ਉਸ ਸਮੇਂ ਦੇ ਦਰਮਿਆਨ ਗੋਲੀ ਲੱਗਦੀ ਹੈ, ਤਾਂ ਉਹ ਜਿਹੜੀ ਗੋਲੀ ਹੈ ਕਿਹਦੀ ਬੰਦੂਕ ਦੇ ਵਿੱਚੋਂ ਜਾਂ ਕਿਹਦੇ ਰਿਵਾਲਵਰ ਦੇ ਵਿੱਚੋਂ ਨਿਕਲ ਕੇ ਲੱਗਦੀ? ਦੇਖੋ ਮੈਂ ਨਾ ਉਦੋਂ ਵੀ ਵੀਡੀਓ ਪੋਸਟ ਕੀਤੀ ਸੀ, ਬਲਵਿੰਦਰ ਸਿੰਘ ਨਾਲ ਮਿਲਿਆ ਸੀਗਾ ਜਦੋਂ ਇਹ ਸਾਰਾ ਘਟਨਾਕ੍ਰਮ ਹੁੰਦਾ, ਅਤੇ ਅਸੀਂ ਹਸਪੀਟਲ ਜਾਂਦੇ ਸੀਗੇ, ਅਤੇ ਉੱਥੇ ਜਾ ਕੇ ਸਾਰਾ ਕੁਝ ਮਿਲ ਕੇ ਉਹਨਾਂ ਨੇ ਮੈਂ ਵੀਡੀਓ ਪੋਸਟ ਕੀਤੀ। ਮੈਂ ਉਹਦੇ ਸਾਫ਼ ਕਿਹਾ ਸੀ ਇਹ ਗੱਲ ਕਿ ਇਹ ਮੰਦਰ ਦੇ ਵਿੱਚੋਂ ਵੱਜੀ ਆ, ਮੰਦਰ ਦੇ ਵਿੱਚੋਂ ਵੱਜੀ ਆ, ਅਤੇ ਉਹਨਾਂ ਨੇ ਸਿਰਫ ਸੈਨਿਕਾਂ ਨੇ ਮਾਰੀ ਆ, ਕਿਉਂਕਿ ਉਹਨਾਂ ਕੋਲ ਸਭ ਕੁਝ ਅੰਦਰ ਸੀਗਾ। ਮੰਦਰ ਦੇ ਉੱਤੋਂ ਤੱਕ ਇਹਨਾਂ ਨੇ ਇੱਟਾਂ ਵੱਟਿਆਂ ਨਾਲ ਭਰੀ ਹੋਈਆਂ ਛੱਤਾਂ ਸੀਗੀਆਂ, ਉੱਤੋਂ ਪੱਥਰ ਸੱਟ ਰਹੇ ਸੀ ਵਾਰ-ਵਾਰ, ਸਾਰੀ ਰਿਕਾਰਡਡ ਆਪਣੇ ਸਾਹਮਣੇ ਹੈਗੀ ਆ। ਸੋ ਇਹ ਗੱਲ ਹੁਣ ਪ੍ਰਸ਼ਾਸਨ ਨੇ ਤੈਅ ਕਰਨੀ ਆ, ਪ੍ਰਸ਼ਾਸਨ ਨੇ ਤੈਅ ਕਰਨੀ ਆ। ਜਿਹੜੀਆਂ ਇਨਕੁਆਇਰੀਆਂ ਉਹਨਾਂ ਦੇ ਹੱਥ 'ਚ ਆ, CCTV ਫੁਟੇਜ ਉਹਨਾਂ ਦੇ ਹੱਥ 'ਚ ਆ, ਉਹ ਕਿੱਥੋਂ, ਕਿਉਂਕਿ ਤੁਸੀਂ ਜਾਂ ਮੈਂ ਨਹੀਂ ਪਬਲਿਸ਼ ਕਰ ਸਕਦੇ, ਨਾ ਲਿਆ ਸਕਦੇ ਹਾਂ, ਤੁਹਾਨੂੰ ਮਿਲਣੀ ਵੀ ਨਹੀਂ। ਉਹ ਮਿਲਣੀ ਆ ਪ੍ਰਸ਼ਾਸਨ ਨੂੰ। ਸੇਮ ਡੇ ਜੇਕਰ ਪ੍ਰਭੋਗ ਦੀ ਗੱਲ ਆ ਤਾਂ ਅਸੀਂ ਉਸ ਦਿਨ ਮੰਦਰ ਦੇ ਮੂਹਰੇ ਲੰਘ ਰਹੇ ਸੀ, ਤਾਂ ਉਹ ਪ੍ਰਸ਼ਾਸਨ ਕਲੀਅਰ ਕਰ ਸਕਦਾ ਇਹ ਗੱਲ, ਪਰ ਪ੍ਰਸ਼ਾਸਨ ਨੇ ਕਰਨੀ ਨਹੀਂ, ਕਿਉਂਕਿ ਉਹ ਤੁਹਾਡੇ ਤਰਫਦਾਰੀ ਨਹੀਂ ਕਰ ਸਕਦਾ ਪ੍ਰਸ਼ਾਸਨ। ਤੁਹਾਡੇ 'ਤੇ ਜੇ 307 ਲਾ ਸਕਦਾ ਨਾ, ਉਹ ਤੁਹਾਡੇ ਖਿਲਾਫ ਹੀ ਭੁਗਤੂਗਾ। ਸੋ ਇਹ ਆ ਵੀ ਜੇਕਰ ਉਹਨਾਂ ਨੇ ਸਹੀ ਤੋਲਣਾ ਹੋਵੇ ਤਾਂ ਉਸ ਤੋਂ ਪਹਿਲਾਂ ਜਦੋਂ ਅਸੀਂ ਮੰਦਰ ਦੇ ਮੂਹਰੇ ਆਏ ਹਾਂ, ਕਿਉਂਕਿ ਲੜਾਈ ਦਾ ਮੁੱਢ ਇੱਥੋਂ ਵੱਜਦਾ ਵੀ ਮੰਦਰ ਦੇ ਮੂਹਰੋਂ ਲੰਘ ਰਹੇ ਸੀ,
ਉਹਨਾਂ ਨੇ ਸਾਨੂੰ ਗਲਤ ਕਿਹਾ ਤਾਂ ਅਸੀਂ ਉਹਨਾਂ ਦੇ ਪੱਥਰ ਮਾਰੇ, ਜਦ ਕਿ ਉਹ ਗੱਲ ਸਾਫ਼ ਉਹ ਕਰ ਸਕਦੇ ਆ। ਮੈਂ ਨਾ ਪ੍ਰਕਾਸ਼ ਮਸੀਹ ਨਾਮ ਦੇ ਇੱਕ ASI ਸ਼ਾਇਦ ਰਿੰਕ 'ਚ ਉਹਨਾਂ ਦਾ, ਉਹ ਸਾਡੇ ਨਾਲ ਸੀ ਮੁਲਾਜ਼ਮ, ਉਹਨਾਂ ਦੇ ਬਿਆਨਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਲਿਆ ਹੋਇਆ, ਉਹ ਮੁਲਾਜ਼ਮ ਸਾਡੇ ਨਾਲ ਸੀ। ਮਗਰ ਮੈਂ ਕਿਹਾ ਜੇਕਰ ਤੁਸੀਂ ਮੁਲਾਜ਼ਮਾਂ ਤੋਂ ਬਿਆਨ ਲਿਖਵਾ ਸਕਦੇ ਹੋ, ਲੈ ਸਕਦੇ ਹੋ ਕੋਰਟ ਦੇ ਵਿੱਚ, ਤਾਂ ਜਾ ਕੇ ਇਹ ਗੱਲ ਕਲੀਅਰ ਕਰੋ ਕਿ ਅਸੀਂ ਜੇਕਰ ਇੱਕ ਵੀ ਨਾਅਰਾ ਤੱਕ ਵੀ ਲਾਇਆ ਹੋਵੇ ਇੱਟ ਵੱਟਾ ਮਾਰਨਾ ਦੂਰ ਦੀ ਗੱਲ, ਪਰ ਜਦੋਂ ਤੁਸੀਂ ਤੋਲਣਾ ਹੀ ਝੂਠਾ, ਫਿਰ ਉੱਥੇ ਹੁਣ ਚੀਕਣ ਦਾ ਕੋਈ ਫਾਇਦਾ ਨਹੀਂ। ਤੁਸੀਂ ਗੱਲ ਕਰਦੇ ਹੋ ਕਿ ਜਿਹੜੀ ਵਿਰੋਧੀ ਧਿਰ ਸੀ ਉਹਦੀ ਪਿੱਠ ਦੇ ਉੱਪਰ ਉਹਨਾਂ ਦੀ ਹਕੂਮਤ ਆ ਕੇ ਖੜੀ, ਫਿਰ ਜਿਹੜੀ ਤੁਹਾਡੀਆਂ ਧਿਰਾਂ ਨੇ, ਸਿੱਖਾਂ ਦੀਆਂ ਧਿਰਾਂ ਨੇ, ਫਿਰ ਉਹ ਕਿੱਧਰ ਗਈਆਂ? ਉਹ ਪਿੱਠ ਤੇ ਕਿਉਂ ਨਹੀਂ ਆ ਕੇ ਖੜਦੀਆਂ? ਦੇਖੋ ਜਿੱਥੋਂ ਤੱਕ ਸਾਡੀਆਂ ਧਿਰਾਂ ਦੀ ਗੱਲ ਆ, ਸਾਡੀਆਂ ਧਿਰਾਂ ਕੀ ਕਰਦੀਆਂ ਵੀ ਉਸ ਮੈਨੂੰ ਇਹ ਗੱਲ ਚਲੋ ਤੁਸੀਂ ਕਰਤੀ ਕਹਿਣੀ ਪੈਂਦੀ ਆ ਵੀ ਇਹ ਗੱਲ ਦਾ ਵਾਕਈ ਗਿਲਾ ਕਿ 30 ਤਰੀਕ ਨੂੰ 29 ਨੂੰ ਕਾਂਡ ਹੁੰਦਾ, 30 ਤਰੀਕ ਨੂੰ ਉਹਨਾਂ ਨੇ ਰੋਡ ਬੰਦ ਕਰਤਾ ਸ਼ਿਵ ਸੈਨਾ ਨੇ, ਤੇ ਪਰਚਾ ਕਰਵਾ ਕੇ FIR ਲੈ ਕੇ ਉੱਠੇ। ਸਾਡੇ ਵਾਲੇ ਹੀ ਕਰਦੇ ਆ, ਪ੍ਰੋਗਰਾਮ ਕੀਤੇ, ਵਾਕਿਆ ਕੀਤੇ ਇਹਨਾਂ ਨੇ, ਅਕਾਲ ਤਖਤ ਸਾਹਿਬ ਤੇ ਇਕੱਠ ਕੀਤਾ ਬਾਈ ਨੇਮ, ਸਾਡੇ ਸਾਰੇ ਸਿੰਘਾਂ ਦੇ ਮਤਲਬ ਪੱਖ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ ਆ, ਮਤੇ ਪਾਏ ਵੀ ਸਰਕਾਰ ਇੱਦਾਂ ਕਰੇ ਉੱਦਾਂ ਕਰੇ, ਪਰ ਕਹਿਣੀ ਤੇ ਕਰਨੀ 'ਚ ਫਰਕ ਰਹਿ ਗਿਆ। ਉਹ ਗੱਲਾਂ ਕਹਿ ਦਿੱਤੀਆਂ ਗਈਆਂ, ਪਬਲਿਕਲੀ ਬਿਆਨ ਦੇ ਵਿੱਚ ਲਾਗੂ ਨਹੀਂ ਕੀਤੀਆਂ ਗਈਆਂ। ਉਹ ਉੱਥੋਂ ਉਤਰ ਕੇ ਸੜਕ 'ਤੇ ਨਹੀਂ ਆਏ, ਪ੍ਰਸ਼ਾਸਨ ਕੋਲੇ ਸਾਡੇ ਜਥੇਦਾਰ ਸਾਹਿਬ ਨਹੀਂ ਗਏ, ਜੇਕਰ ਕੌਮ ਦੀ ਪਿੱਠ ਥਾਪੜਨੀ ਸੀ, ਪਰ ਥਾਪੜਨ ਵਾਲੀ ਗੱਲ ਰਹੀ ਨਹੀਂ, ਕਿਉਂਕਿ ਜਦੋਂ ਰਾਜ ਸੀ ਬਦਲਾਂ ਦਾ ਉਦੋਂ ਗੱਲ ਕੁਛ ਹੋਰ ਸੀ, ਅੱਜ ਗੱਲ ਹੋਰ ਆ ਕੁਛ। ਸਿੱਖ ਸੰਗਤ ਨੂੰ ਸੁਨੇਹਾ ਕੋਈ ਤੁਹਾਡੇ ਵੱਲੋਂ? ਸਿੱਖ ਸੰਗਤ ਨੂੰ ਸੁਨੇਹਾ ਭਾਈ ਵੀ ਜੇਕਰ ਕੌਮ ਲਈ ਅਸੀਂ ਜਿੰਨਾ ਕੁ ਤਿਲ ਫੁੱਲ ਪਾ ਰਹੇ ਹਾਂ, ਤੁਸੀਂ ਵੀ ਭਾਈ ਆਪਦਾ ਸਰੀਰਕ ਤੌਰ 'ਤੇ ਤਿਲ ਫੁੱਲ ਪਾਓ, ਕਿਉਂਕਿ ਇਹ ਸੰਘਰਸ਼ ਸਾਡੇ ਸ਼ਹੀਦਾਂ ਸਿੰਘਾਂ ਨੇ ਸਾਨੂੰ ਬਖਸ਼ਿਆ। ਸੰਤ ਜਰਨੈਲ ਸਿੰਘ ਉਹਨਾਂ ਨੇ ਕਿਹਾ ਸੀ ਜੇਕਰ ਦਰਬਾਰ ਸਾਹਿਬ 'ਚ ਫੌਜ ਦਾ ਜਿਹੜਾ ਫੌਜ ਵੜਦੀ ਹਮਲਾ ਹੁੰਦਾ ਤੇ ਖਾਲਸਾ ਦੀ ਨੀਂਹ ਰੱਖੀ ਜਾਊਗੀ। ਸੋ ਗੱਲ ਸੰਤਾਂ ਨੇ ਤੈਅ ਕਰਤੀ ਸੀ। ਉਸ ਤੋਂ ਅੱਗੇ ਸਾਡੇ ਹੱਥ ਆ, ਅਸੀਂ ਮੁੜ ਕੇ ਅਨੰਦਪੁਰ ਸਾਹਿਬ ਦੇ ਮਤੇ ਵੱਲ ਜਾਣਾ ਕਿ ਅਸੀਂ ਖਾਲਿਸਤਾਨ ਦੀ ਮੰਜ਼ਿਲ ਵੱਲ ਵਧਣਾ। ਹੁਣ ਗੱਲ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਨਹੀਂ ਰਹੀ, ਹੁਣ ਅੱਗੇ ਵਧਣ ਦੀ ਗੱਲ ਰਹੀ ਆ। ਅਸੀਂ ਖਾਲਿਸਤਾਨ ਦੇ ਵਿਸ਼ੇ 'ਤੇ ਲੜਾਈ ਲੜੀਏ। ਅੰਜਾਮ ਕੀ ਹੁੰਦਾ ਉਹ ਭਵਿੱਖ ਨੇ ਤੈਅ ਕਰਨਾ, ਤੇ ਮੰਜ਼ਿਲ ਕੀ ਮਿਲਦੀ ਆ ਉਹ ਵੀ ਭਵਿੱਖ ਨੇ ਤੈਅ ਕਰਨੀ। ਗੁਰੂ ਸਾਹਿਬ ਦੇ ਹੱਥ ਆ, ਗੁਰੂ ਸਾਹਿਬ ਨੇ ਜਲਦੀ ਫਲ ਦੇਣਾ। ਨਿਆਂ ਪ੍ਰਣਾਲੀ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗ ਜਾਂਦੇ ਨੇ ਕਿ ਜੇ ਦੋ ਧਿਰਾਂ ਦੇ ਵਿੱਚ ਆਪਸੀ ਲੜਾਈ ਹੁੰਦੀ ਹੈ ਤਾਂ ਉਸ ਲੜਾਈ ਦਾ ਮੁੱਖ ਜ਼ਿੰਮੇਵਾਰ ਕੌਣ ਹੈ? ਇੱਕ ਧਿਰ ਦੇ ਵੱਲੋਂ ਜਿਹੜਾ ਸ਼ਰੇਆਮ ਅਲਟੀਮੇਟਮ ਦੇ ਕੇ ਇੱਕ ਕੌਲ ਦਿੱਤੀ ਜਾਂਦੀ ਹੈ ਦੂਜੇ ਧਰਮ ਦਾ ਵਿਰੋਧ ਕਰਨ ਵਾਸਤੇ, ਰੋਕਣ ਵਾਸਤੇ ਸਿੱਖ ਜਥੇਬੰਦੀਆਂ ਸਿੱਖ ਜਾਂਦੇ ਨੇ, ਤਾਂ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਜਿਹੜਾ ਲਾਠੀ ਚਾਰਜ ਕੀਤਾ ਜਾਂਦਾ ਹੈ, ਇੱਟਾਂ ਰੋੜੇ ਮਾਰੇ ਜਾਂਦੇ ਆ, ਗੋਲੀਆਂ ਚਲਾਈਆਂ ਜਾਂਦੀਆਂ ਨੇ, ਸਿੰਘ ਫੱਟੜ ਕਰ ਦਿੱਤੇ ਜਾਂਦੇ ਨੇ। ਤਾਂ ਉਸ ਤੋਂ ਬਾਅਦ ਜਦੋਂ ਦੋ ਧਿਰਾਂ ਦੀ ਲੜਾਈ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੇਵਲ ਇੱਕ ਸ਼ਖਸ ਦੇ ਉੱਪਰ ਇੱਕ ਪਾਸੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ, ਪਰ ਦੂਜੇ ਪਾਸੇ ਤਕਰੀਬਨ 12 ਤੋਂ 15 ਸਿੱਖਾਂ ਦੇ ਉੱਪਰ ਜਿਹੜੇ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ। ਪਰ ਭਾਰਤੀ ਨਿਆਂ ਪ੍ਰਣਾਲੀ ਦੇ ਉੱਪਰ ਬਹੁਤ ਵੱਡੇ ਸਵਾਲੀਆ ਚਿੰਨ੍ਹ ਨੇ ਕਿ ਆਪਣੀਆਂ ਜ਼ਿੰਮੇਦਾਰੀਆਂ ਦੇ ਵੱਲੋਂ ਜਿਹੜਾ ਭਗੌੜੇ ਕਿਉਂ ਹੋਇਆ ਜਾ ਰਿਹਾ ਹੈ। ਆਪਣੀਆਂ ਜ਼ਿੰਮੇਦਾਰੀਆਂ ਨੂੰ ਸਮਝਣ ਦੀ ਜ਼ਰੂਰਤ ਹੈ। ਪਰ ਜੇ ਇੱਕ ਧਿਰ ਨਿਰਾਸ਼ ਹੋ ਕੇ ਚੱਲਦੀ ਹੈ ਤਾਂ ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਭਾਰਤੀ ਤੰਤਰ ਵਾਸਤੇ ਬਹੁਤ ਵੱਡੇ ਸੰਕਟ ਪੈਦਾ ਹੋ ਸਕਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਮਸਲੇ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।